PSL ਵਰਸਸ IPL ਦਾ ਸੀਨਾ ਅੱਗੇ ਵੀ ਇੱਕ ਕੰਪੈਰੀਜ਼ਨ ਕੀਤਾ ਸੀ ਤਾਂ ਹੁਣ ਅਸੀਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਉਹ ਅਸੀਂ ਬਣਾਉਣ ਲੱਗੇ ਆ IPL ਤੇ ਬਾਬਾ ਜੀ 200 ਰਨ ਕੁਝ ਵੀ ਨਹੀਂ ਹੈ। ਕੀ ਕਹੋਗੇ ਇਹਦੇ ਬਾਰੇ 'ਚ? ਉਹ 200 ਰਨ ਫਿਰ ਕੁੱਟਾ ਕਟਾਈ ਵਾਲਾ ਕੰਮ ਹੁੰਦਾ। ਤਾਂ ਕੁੱਟਾ ਕਟਾਈ ਵਾਲਾ ਕੰਮ ਹੈ ਉਹਨਾਂ ਪਿੱਚਾਂ ਦਾ ਵੀ ਮਤਲਬ, ਪਰ ਸਾਡੀ ਬਾਲਿੰਗ ਵੇਖੋ ਨਾ, ਸਾਡੀ ਬਾਲਿੰਗ ਜਿਹੜੀ ਪਾਕਿਸਤਾਨ ਦੀ ਹੈ ਉਹ ਬਾਲਿੰਗ ਇੰਨਾ ਸਕੋਰ ਖਾਂਦੀ ਨਹੀਂ। ਬਾਹਰ ਸਾਰੀ ਜਿਹੜੀ ਚੀਜ਼ ਉਹ ਡਿਪੈਂਡ ਕਰਦੀ ਇਹਦੇ ਤੇ ਆਪਣਾ ਪਿੱਚਾਂ ਉਹਨਾਂ ਬਾਬਾ ਜੀ ਇੰਜ ਬਣਾਏ ਐਵੇਂ ਬੰਦਾ ਪਿਆ ਆਖੇ ਜਿਹੜੀ ਸਿੱਧੀ ਗੱਲ ਹੈ। ਲੀਗਾਂ ਕਾਹਦੇ ਲਈ ਹੁੰਦੀਆਂ ਨੇ? ਐਂਟਰਟੇਨਮੈਂਟ ਵਾਸਤੇ। ਪਰ ਇਸ ਟਾਈਮ ਮੇਰੇ ਹਿਸਾਬ ਨਾਲ ਐਂਟਰਟੇਨਮੈਂਟ ਦਾ ਸਭ ਨਾਲੋਂ ਬੈਸਟ ਜ਼ਰੀਆ ਸਪੋਰਟਸ ਦੇ ਵਿੱਚ ਵੇਖਿਆ ਜਾਏ ਨਾ ਤੇ IPL ਕ੍ਰਿਕਟ ਦੇ ਵਿੱਚ। ਨਹੀਂ, IPL ਹਰ ਇੱਕ ਜਿਹੜਾ ਮੁਲਕ ਹੈ ਉਹ ਆਪਣੀ ਲੀਗ ਕਰਾਉਂਦਾ ਹੈ ਤੇ ਲੇਕਿਨ ਉਹ ਐਂਟਰਟੇਨਮੈਂਟ ਵਾਸਤੇ ਹੀ ਕਰਾਉਂਦਾ ਹੈ, ਲੋਕਾਂ ਨੂੰ, ਤਾਂ ਕਿ ਕੋਈ ਤਫਰੀ ਮੁਹੱਈਆ ਕੀਤੀ ਜਾਏ। ਤੁਸੀਂ ਗੱਲ ਕਰ ਰਹੇ ਹੋ IPL 'ਚ ਜ਼ਿਆਦਾ ਸਕੋਰ ਕਿਉਂ ਬਣਦਾ? ਉਹ ਹਮੇਸ਼ਾ ਹੀ ਵਰਲਡ ਕੱਪ ਚੁੱਕ ਕੇ ਵੇਖ ਲਓ ਜਾਂ ਕੋਈ ਟੈਸਟ ਮੈਚ ਵੇਖ ਲਓ, ਹਾਈਐਸਟ ਸਕੋਰ ਤੁਹਾਨੂੰ ਇੰਡੀਆ ਦੇ ਮਿਲਣਗੇ, ਕਿਉਂਕਿ ਉਹ ਪਿੱਚਾਂ ਜਿਹੜੀਆਂ ਨੇ ਉਹ ਇੰਨੀਆਂ ਹਰੀਆਂ ਨਹੀਂ ਹੁੰਦੀਆਂ ਤੇ ਉਹਦੇ ਵਿੱਚ ਬਾਲ ਇੰਨਾ ਸਵਿੰਗ ਨਹੀਂ ਕਰਦਾ, ਬਾਲ ਸਿੱਧਾ ਜਾਂਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਫਟਾ ਵੀ। IPL ਵੇਖੀਏ ਨਾ, ਇੰਡੀਆ ਦੇ ਜਿਹੜੇ ਨਵੇਂ ਖਿਡਾਰੀ ਨੇ ਨਾ ਜਿਹੜੇ ਵਿੱਚ ਖੇਡਣ ਡੇ ਨੇ, ਜਿਨ੍ਹਾਂ ਯਾਨੀ ਕਿ ਡੈਬਿਊ ਨਹੀਂ ਕੀਤਾ ਇੰਟਰਨੈਸ਼ਨਲ ਦਾ, ਯਾਰ ਉਹ ਵੀ ਐਡੀ ਕੁਆਲਿਟੀ ਕ੍ਰਿਕਟ ਖੇਡਦੇ ਨੇ। ਹੁਣ ਕੱਲ ਪਰਸੋਂ ਮੈਚ ਹੋਇਆ ਵੇ ਆਪਣਾ ਰਾਜਸਥਾਨ ਦਾ ਤੇ ਮੁੰਬਈ ਦਾ, ਤੇ ਮੁੰਬਈ ਦੇ ਵਿੱਚ ਬੁਮਰਾ ਵਰਲਡ ਕਲਾਸ, ਉਸ ਵੈਭਵ ਸੂਰਯਵੰਸ਼ੀ ਉਹ 15-16 ਸਾਲਾਂ ਦਾ ਮੁੰਡਾ, ਉਹਨੇ ਯਾਰਾ ਉਹਨੂੰ ਇੰਜ ਮਾਰਿਆ ਜਿਵੇਂ ਉਹ 15-16 ਸਾਲਾਂ ਦਾ ਬੱਚਾ ਕੋਈ ਪਹਿਲੀ ਕ੍ਰਿਕਟ ਨਹੀਂ ਖੇਡਣ ਡਿਆ। ਉਹਨੇ 2 ਛੱਕੇ ਪਾਏ ਨੇ ਹਾਫਜ਼। ਚੱਸ ਆ ਗਈ ਜੇ ਤੁਹਾਡੇ ਚੋਂ ਕਿਸੇ ਨੇ ਮੈਚ ਵੇਖਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਉਹ ਨਾ ਟੈਲੈਂਟ ਨੂੰ ਜਿਹੜਾ ਹੁੰਦਾ ਨਾ ਇੰਪਰੂਵ ਕਰਕੇ ਉੱਤੇ ਲੈ ਕੇ ਆਉਂਦੇ ਨੇ। ਤੁਸੀਂ ਵੇਖਦੇ ਹੋ ਹਾਲੀ ਉਹ IPL ਸਿੱਧੀ ਆ ਕੇ ਨਹੀਂ ਖੇਡਦੇ, ਪਿੱਛੇ ਰਾਂਝੀ ਟਰਾਫੀ ਪਿੱਛੇ ਉਹਦੇ ਉਸ ਬੱਚੇ ਦੇ ਪਿੱਛੇ ਬੜੀ ਸਟਰਗਲ ਹੁੰਦੀ ਜਿਹੜਾ IPL ਤੱਕ ਪਹੁੰਚਦਾ। ਤੇ ਲੇਕਿਨ ਸਾਡੇ ਇੱਥੇ PSL 'ਚ ਬਸ ਤੁਸੀਂ ਥੋੜ੍ਹੀ ਜਿਹੀ ਆਪਣੀ ਦੁਆ ਸਲਾਮ ਕਰਾਓ ਤੇ ਤੁਸੀਂ PSL ਖੇਡ ਸਕਦੇ ਹੋ, ਤੁਹਾਡੇ 'ਚ ਟੈਲੈਂਟ ਦਾ ਹੋਣਾ ਜ਼ਰੂਰੀ ਨਹੀਂ। ਮੁਹੰਮਦ ਫੀਜ਼ ਆਂਦਾ ਨਾ ਕਿ ਪਾਕਿਸਤਾਨ ਕ੍ਰਿਕਟ ਟੀਮ ਖੇਡਣਾ ਹੁਣ ਇਹ ਡੋਮੈਸਟਿਕ ਕ੍ਰਿਕਟ ਦੀ ਕਿਸੇ ਟੀਮ 'ਚ ਜਾਣ ਨਾਲੋਂ ਵੀ ਸੌਖਾ ਹੋ ਗਿਆ ਵੇ। ਬਿਲਕੁਲ ਜੀ, ਥੋੜੀ ਜਿਹੀ ਸਲਾਮ ਦੁਆ ਉਹਨੂੰ ਚੌਕੇ ਦੇ ਵਿੱਚ ਡਾਹ ਦਿਓ। ਸਲਾਮ ਦੁਆ ਤਾਂ ਪੈਸੇ ਦੇ ਜ਼ੋਰ ਦੇ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਤੇ ਵੇਖ ਹੀ ਸਕਦੇ ਪਿਓ ਤੁਸੀਂ ਨਤੀਜਾ ਇਸ ਟਾਈਮ ਜੋ ਹੋਣ ਡਿਆ ਵੇ। ਪਾਕਿਸਤਾਨ ਟੀਮ ਬੰਗਲਾਦੇਸ਼ ਕੋਲੋਂ ਇੰਜ ਲਫੇੜੇ ਖਾ ਕੇ ਹਾਰਨ ਡਈ ਹੈ ਜਿਵੇਂ ਆਸਟ੍ਰੇਲੀਆ ਦੀ ਟੀਮ ਜ਼ਿੰਬਾਬਵੇ ਕੋਲੋਂ ਹਾਰੀ। ਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਅੱਲਾ ਮਾਫ ਕਰੇ ਆਪਣਾ ਨਾ ਇੰਜ ਹੋਏ, ਪਰ ਜੋ ਪਾਕਿਸਤਾਨ ਦੇ ਹਾਲਾਤ ਲੱਗ ਰਹੇ ਨੇ ਕ੍ਰਿਕਟ ਟੀਮ ਦੇ ਸਪੈਸ਼ਲੀ, ਕਿ ਪਾਕਿਸਤਾਨ ਟੀਮ ਆਉਣ ਵਾਲੇ ਟਾਈਮ ਦੇ ਵਿੱਚ ਐਸੋਸੀਏਟ ਟੀਮਾਂ ਨਾਲ ਖੇਡੇਗੀ, ਜਿਵੇਂ ਕਤਰ, ਹਾਂਗਕਾਂਗ ਵਗੈਰਾ। ਇਹ ਕੰਮ ਪਲੇਅਰਾਂ ਦੇ ਨਹੀਂ ਹੁੰਦੇ, ਇਹ ਕੰਮ ਅਸੀਂ ਪਲੇਅਰਾਂ ਨੂੰ ਤਾਂ ਗਾਲਾਂ ਕੱਢਨੇ ਠੀਕ ਹੈ। ਪਲੇਅਰ 'ਚ ਜਿੰਨਾ ਕੁ ਗੁਰਦਾ ਹੁੰਦਾ, ਜਿੰਨੀ ਕੁ ਉਹਦੀ ਜਾਨ ਹੁੰਦੀ, ਉਹ ਜਾ ਕੇ ਆਪਣਾ ਐਫਰਟ ਕਰਦਾ। ਜੇ ਇੰਨਾ ਮਰਜ਼ੀ ਪਲੇਅਰ ਉਹ 100% ਦਿੰਦਾ, ਲੇਕਿਨ ਇਹਦੇ ਪਿੱਛੇ ਬੋਰਡਾਂ ਦੇ ਕੰਮ ਹੁੰਦੇ ਨੇ। ਬੋਰਡ ਜਿਹੜਾ ਆਪਣੇ ਉਹਨੇ ਪੈਸੇ ਲਾਏ ਹੁੰਦੇ ਨੇ, ਉਹਦਾ ਕੰਮ ਹੁੰਦਾ ਕਿ ਖਾਲੀ ਪੈਸੇ ਨਹੀਂ ਲਾਣੇ, ਗਲੀ ਮੁਹੱਲੇ 'ਚ ਜਾਏ ਥੱਲੇ ਤੱਕ ਕੋਈ ਐਸੀ ਕੋਈ ਚਲਾਨ ਕੰਪੇਨ ਕਿ ਥੱਲੇ ਤੱਕ ਟੈਲੈਂਟ ਜਿਹੜਾ ਉੱਤੇ ਆ ਸਕੇ। ਆਹੋ ਇਹ ਤਾਂ ਗੱਲ ਹੈ ਵੇ। ਆਪਣਾ ਪਾਕਿਸਤਾਨ ਸੁਪਰ ਲੀਗ ਜਿਹੜੀ ਹੈ ਇਹਦੀ ਵਿਊਵਰਸ਼ਿਪ 11ਵਾਂ ਐਡੀਸ਼ਨ ਹੈ PSL ਦਾ, ਪਾਕਿਸਤਾਨ ਸੁਪਰ ਲੀਗ ਦਾ। ਹਰ ਸਾਲ ਪਾਕਿਸਤਾਨ ਸੁਪਰ ਲੀਗ ਦੀ ਵਿਊਵਰਸ਼ਿਪ ਜਿਹੜੀ ਹੈ ਉਹ ਘਟੀ ਹੈ। ਸਿਰਫ PSL ਦਾ ਤੀਸਰਾ ਐਡੀਸ਼ਨ ਐਸਾ ਐਡੀਸ਼ਨ ਸੀ ਕਿ ਜਿਹਦੀ ਜਿਹੜੀ ਵਿਊਵਰਸ਼ਿਪ ਸੀ ਉਹ ਪੀਕ ਤੇ ਗਈ ਸੀ। ਉਸ ਤੋਂ ਬਾਅਦ ਕੋਈ ਵੀ PSL ਦੀ ਜਿਹੜੀ ਆਪਣਾ ਵਿਊਵਰਸ਼ਿਪ ਹੈ, ਜੋ ਵੀ ਉਹ ਰੇਟਿੰਗ ਕਰਦੇ ਨੇ, ਤੁਹਾਡੇ ਕੋਲ 5-9 5-6 ਕੋਈ ਮੈਨੂੰ ਸਮਝ ਨਹੀਂ ਆਉਂਦੀ ਹੈ, ਸਭ ਨਾਲੋਂ ਜਿਹੜੀ ਉੱਤੇ ਵਿਊਵਰਸ਼ਿਪ ਗਈ ਨਾ, ਸਭ ਨਾਲੋਂ ਬਹੁਤੇ ਬੰਦਿਆਂ ਜਿਹੜੀ ਲੀਗ ਵੇਖੀ ਹੈ ਉਹ ਚੌਥਾ ਹੀ PSL ਦਾ ਚੌਥਾ ਸੀਜ਼ਨ ਹੈ। IPL ਦੀ ਡੇਲੀ ਬਡੇਲੀ ਵੱਧ ਰਹੀ ਹੈ ਤੇ PSL ਦੀ ਡੇਲੀ ਬਡੇਲੀ ਘਟ ਰਹੀ ਹੈ। ਹੁਣ ਕਿੰਨੇ ਕੁ ਤੁਹਾਡੇ ਚੋਂ ਕਿੰਨੇ ਕੁ ਬੰਦੇ ਮੈਚ ਵੇਖਦੇ ਨੇ? ਉਹੀ ਨਾ, ਇਹ ਤੁਹਾਨੂੰ ਜੇ ਥੱਲੇ ਲੈਵਲ ਇਨਵੈਸਟਰ ਹੁੰਦੇ ਨਾ, ਜੇ ਐਡਾਂ ਦਿੰਦੇ ਨੇ ਜਾਂ ਜਿਹੜਾ ਆਪਣਾ ਉਹਦੇ ਤੇ ਕਰਦੇ ਨੇ ਡਿਵੈਲਪਮੈਂਟ, ਉਹਨਾਂ ਦਾ ਕੰਮ ਹੁੰਦਾ ਹੈ ਇਹਨੂੰ ਉੱਤੇ ਜਾ ਕੇ ਲੈ ਕੇ ਆਉਣਾ। ਮੈਂ ਇੱਕ ਨਾ ਇੰਡੀਆ ਦਾ ਵੇਖਿਆ ਨਾ, ਤੂੰ ਵੀ ਆਕਾਸ਼ ਚੋਪੜਾ, ਉਹ ਬੜੀ ਮਜ਼ੇਦਾਰ ਜੀ ਹਿੰਦੀ ਕਮੈਂਟਰੀ ਕਰਦਾ। ਉਹ ਦੱਸਦਾ ਵੇ ਕਿ ਹਰ ਟੀਮ ਦਾ ਮੈਚ ਦੇ ਬਾਅਦ ਜਿਹੜਾ ਅਗਲਾ ਮੈਚ ਹੁੰਦਾ ਨਾ ਉਹ ਬਿਟ ਹੁੰਦੀ ਹੈ। ਹਰ ਮੈਚ ਤੋਂ ਬਾਅਦ ਬਿਟ ਹੁੰਦੀ ਹੈ ਕਿ ਟਾਸ ਦੇ ਵੇਲੇ ਜਿਹੜੀ 9 ਸੈਕਿੰਡ ਦੀਆਂ 11 ਸੈਕਿੰਡ ਦੀਆਂ 3 ਸੈਕਿੰਡ ਦੀ ਮਸ਼ਹੂਰੀ ਚੱਲੇਗੀ ਨਾ, ਕਿੰਨੇ ਪੈਸੇ ਤੁਸੀਂ ਦੇਵੋਗੇ ਦੱਸੋ? ਅੱਛਾ, ਪਰ ਉਹਦੀ ਬਿੱਟ ਲੱਗਦੀ ਤੇ ਉਹ ਬਿੱਟ ਲੱਖਾਂ ਜਾਂ ਹਜ਼ਾਰਾਂ 'ਚ ਨਹੀਂ ਹੁੰਦੀ ਆ, ਕਰੋੜਾਂ ਅਰਬਾਂ 'ਚ ਹੁੰਦੀ। ਸਾਡੇ ਵੀ ਸਾਕਾ ਬੈਟਰੀ ਦੀ ਹੁੰਦੀ ਤੇ
ਆਉਂਦੀ ਤੇ ਹੈ ਵੇ ਜਦੋਂ ਉਹ ਟਾਸ ਹੋਣ ਲੱਗਦਾ 5 4 3 2 ਹਾਂ ਉਸਾਖਾ ਬੈਟਰੀ ਚਲੇ ਲੰਬੇ ਅਰਸੇ ਤੱਕ ਚਲੇ ਕਮੈਂਟ ਦੇ ਵਿੱਚ ਸਾਨੂੰ ਇਹ ਜ਼ਰੂਰ ਚੀਜ਼ਾਂ ਉਹਦੀ ਪੋਸੀਬਲ ਹੁੰਦੀਆਂ ਜਦੋਂ ਲੋਕਾਂ ਦੇ ਇਹਦੇ ਵੱਲ ਰੁਝਾਨ ਹੋਏ ਫਿਰ ਲੋਕੀ ਜਾਂਦੇ ਨੇ ਕਿ ਲੋਕੀ ਇਹਨੂੰ ਦੇਖਦੇ ਨੇ ਤੇ ਅਸੀਂ ਆਪਣੀ ਐਡ ਇਹਦੇ ਵਿੱਚ ਦਈਏ ਹਾਂ ਬਿਲਕੁਲ ਜੀ ਬਿਲਕੁਲ ਤੇ ਆਪਣਾ ਸੈਰ ਹੋ ਗਈ ਅੱਲਾ ਖੈਰ ਰੱਖੀ ਤੇ ਇੱਕ ਅਸੀਂ ਵਲੌਗ ਬਣਾਇਆ ਬੜਾ ਹੀ ਖੂਬਸੂਰਤ ਆਜ਼ਾਦ ਕਸ਼ਮੀਰ ਦੇ ਪਹਾੜਾਂ ਤੇ ਉਹ ਵੀ ਤੁਸੀਂ ਜਾ ਕੇ ਜ਼ਰੂਰ ਚੈੱਕ ਕਰਿਓ ਤੇ ਜੇ ਅਸਲ ਲਾਈਵ ਟੀਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਨਸ਼ਾਅੱਲਾ ਮਿਲਨੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਰੱਬ ਰਾਖਾ।